अस्सलाम वालेकुम दोस्तों, ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਪਸਰੂਰ ਸ਼ਹਿਰ ਦੇ ਵਿੱਚ ਤਾਰੀਖੀ ਕਦੀਮੀ ਇਮਾਰਤਾਂ, ਦੁਕਾਨਾਂ, ਬਾਜ਼ਾਰ ਜਿਹੜੇ ਕਿ ਅੱਜ ਵੀ ਮੌਜੂਦ ਨੇ। ਇਹ ਪਸਰੂਰ ਸ਼ਹਿਰ ਬਹੁਤ ਤਾਰੀਖੀ ਅਹਿਮੀਅਤ ਹਾਮਲ ਹੈ। ਕਿਆਮੇ ਪਾਕਿਸਤਾਨ ਤੋਂ ਪਹਿਲੇ ਇੱਥੇ तमाम ਮਜ਼ਾਹਬ ਦੇ ਲੋਕ ਜਿਹੜੇ ਨੇ ਉਹ ਰਿਹਾਇਸ਼ ਪਜ਼ੀਰ ਸਨ ਅਤੇ ਜਦੋਂ ਫਿਰ ਵੰਡ ਹੋਈ 47 ਦੀ ਅਤੇ ਇੱਥੋਂ ਵੀ ਜਿਹੜੇ ਹੈਗੇ ਸਨ ਹਿੰਦੂ, ਸਿੱਖ, ਮੁਸਲਿਮ, ਈਸਾਈ, ਕ੍ਰਿਸਚਨ ਜਾਂ ਜਿੰਨੇ ਵੀ ਮਜ਼ਾਹਬ ਦੇ ਲੋਕ ਸਨ ਉਹ ਇੱਥੋਂ ਸਾਰਾ ਇਹ ਬਿਲਡਿੰਗਾਂ ਅੱਜ ਕੇ ਸਾਲ ਦੇ ਵਿੱਚ ਨੇ ਔਰ ਬਹੁਤ ਸਾਰੀਆਂ ਐਸੀਆਂ ਨੇ ਜਿਨ੍ਹਾਂ ਨੂੰ ख़त्म ਕਰਕੇ ਯਾਨੀ ਕਿ ਉਹਨਾਂ ਨੂੰ ਢਾਹ ਕੇ ਅਤੇ ਉੱਥੇ ਨਵੀਂ ਤਾਮੀਰਾਤ ਜਾਰੀ ਨੇ। ਜੈਸਾ ਕਿ ਤੁਸੀਂ ਦੇਖ ਰਹੇ ਹੋ ਅਤੇ ਮੈਂ ਤੁਹਾਨੂੰ ਮੋਟੀਆਂ ਜਿੰਨੀਆਂ ਪੁਰਾਣੀਆਂ ਬਿਲਡਿੰਗਾਂ ਨੇ ਪਸਰੂਰ ਸ਼ਹਿਰ ਦੇ ਵਿੱਚ ਉਹ ਦਿਖਾ ਰਿਹਾ ਵਾਂ। ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪੁਰਾਣੀ ਬਿਲਡਿੰਗ ਜਿਹੜੀ ਕਿ ਹੁਣ ਬਿਲਕੁਲ ख़त्म ਕਰ ਦਿੱਤੀ ਗਈ ਹੈ ਔਰ ਇਹ ਹਾਲੇ ਵੀ ਉਹਦੇ ਕੁਝ ਹਿੱਸੇ ਨੇ। ਇਹ ਦੁਕਾਨ ਹੈ। ਵਾਹ ਜੀ ਵਾਹ, ਦੇਖੋ ਤੁਸੀਂ ਬਹੁਤ ਪੁਰਾਣੀ ਇਮਾਰਤ ਜਿਹੜੀ ਕਿ ਬਸੀਦਾ ਹੋ ਚੁੱਕੀ ਸੀ ਔਰ ਉਹਨੂੰ ਨਾਲੋਂ ਨਾਲ ख़त्म ਕਰਤਾ। ਇਹ ਮੇਨ ਬਾਜ਼ਾਰ ਜਿਹੜਾ ਮਹੱਲਾ ਕੱਕੇ ਜ਼ਈਆਂ ਤੋਂ ਦਰਵਾਜ਼ਾ ਜਿਹੜਾ ਕੱਕੇ ਜ਼ਈਆਂ ਉੱਥੋਂ ਤੁਸੀਂ ਅੰਦਰ ਨੂੰ ਬਾਜ਼ਾਰ ਨੂੰ ਜਾਂਦੇ ਹੋ ਅਤੇ ਇਹ ਰਸਤੇ 'ਚ ਲੈਫਟ ਸਾਈਡ 'ਤੇ ਇਮਾਰਤ ਆਉਂਦੀ ਹੈ। ਲਓ ਜੀ, ਇਹ ਦੇਖੋ ਚੁਗਾਠ ਉਹੀ ਪੁਰਾਣੇ ਜ਼ਮਾਨੇ ਦੀ ਇੱਕ ਹਵੇਲੀ ਲੱਗਦੀ ਹੈ ਅਤੇ ਇਹਦੇ ਅੰਦਰ ਚੱਲਨੇ ਆ। ਹੁਣ ਤਾਂ ਅੰਦਰ ਬਹੁਤ ਜ਼ਿਆਦਾ ਮਲਬਾ ਹੈ, ਛੱਤਾਂ ਛੁੱਤਾਂ ਡਿੱਗ ਡੁੱਗ ਕੇ ਮਲਬਾ ਹੋਇਆ। ਇਹ ਵੇਖੋ ਜਨਾਬ ਤੁਸੀਂ, ਕਿਆ ਬਾਤ ਹੈ, ਕਿਆ ਯਾਦਾਂ ਰਹਿ ਗਈਆਂ ਨੇ। ਔਰ ਲੋਕ ਜਿਨ੍ਹਾਂ ਨੇ ਮਕਾਨ ਬਣਾਏ ਸਨ ਉਹ ਅੱਜ ਕਿੱਥੇ ਪਤਾ ਨਹੀਂ ਰਹਿ ਚਲੇ ਗਏ ਨੇ ਜਾਂ ਕਿੱਥੇ ਇਸ ਵੇਲੇ ਹੋਣਗੇ। ਉਹ ਮਿਸਤਰੀ ਜਿਨ੍ਹਾਂ ਨੇ ਸੀਟਾਂ ਲਾਈਆਂ ਸਨ ਉਹਨਾਂ ਦਾ ਵੀ ਨਾਮੋ ਨਿਸ਼ਾਨ ਨਹੀਂ ਹੋਣਾ ਵਿਚਾਰਿਆਂ ਦਾ। ਇੱਕ ਅਰਸਾ ਹੋ ਗਿਆ, ਕਈ ਇਹਨਾਂ ਨੂੰ ਅਸ਼ਰੇ ਬੀਤ ਗਏ ਨੇ। ਅਤੇ ਇਹ ਜਨਾਬ ਪਸਰੂਰ ਸ਼ਹਿਰ ਦੇ ਮਨਾਜ਼ਰ ਤੁਹਾਨੂੰ ਦਿਖਾ ਰਿਹਾ ਵਾਂ। ਇਹ ਮਨਾਜ਼ਰ ਜਿਹੜੇ ਨੇ ਇਹ ਤੁਹਾਨੂੰ ਵਿਖਾ ਰਿਹਾ ਵਾਂ ਗਲੀ ਬਾਬੜੀਆਂ ਯਾਨੀ ਮਹੱਲਾ ਇਮਾਮ ਸਾਹਿਬ ਇਹਦਾ ਨਾਂ ਹੈ ਅਤੇ ਬਹੁਤ ਪੁਰਾਣਾ ਮਹੱਲਾ ਹੈ। ਇੱਥੇ ਰਹਿੰਦੇ ਹੁੰਦੇ ਸਨ ਜੈਨ ਹਿੰਦੂ ਯਾਨੀ ਜਿਨ੍ਹਾਂ ਦਾ ਤਲਕ ਜੈਨ ਮਜ਼ਹਬ ਨਾਲ ਹੁੰਦਾ ਸੀ, ਹਿੰਦੂ ਸਨ। ਉਹਨਾਂ ਨੇ ਇੱਥੇ ਆਪਣੇ ਉਹਨਾਂ ਦੇ ਬਸੇਰਾ ਸੀ, ਉਹਨਾਂ ਦੀਆਂ ਛੱਡੀਆਂ ਹੋਈਆਂ ਬਿਲਡਿੰਗਾਂ ਨੇ। ਬਹੁਤ ਹੀ ਅਮੀਰ ਤਰੀਨ ਉਹ ਹਿੰਦੂ ਸਨ ਔਰ ਇੱਥੇ ਉਹਨਾਂ ਨੇ ਆਪਣਾ ਅਲੱਗ ਮੰਦਰ ਵੀ ਬਣਾਇਆ ਹੋਇਆ ਸੀ ਜਿਹੜੀ ਕਿ ਸਾਨੂੰ ਤਾਰੀਖ ਦੱਸਦੀ ਹੈ ਡਾਕਟਰ ਸੈਯਦ ਸੁਲਤਾਨ ਮਹਿਮੂਦ ਹੁਸੈਨ ਸਾਹਿਬ ਦੀ। ਉਹਨਾਂ ਨੇ ਇਹ ਮਹੱਲਾ ਇਮਾਮ ਸਾਹਿਬ ਦਾ ਜਿਹੜਾ ਨਾ ਉਹ ਜ਼ਿਕਰ ਕੀਤਾ। ਉਹਨਾਂ ਆਖੇ ਇੱਥੇ ਇੱਕ ਕੁआं ਔਰ ਮੰਦਰ ਠਾਕਰਦਾਸ ਪਿਸਰ ਪਰਜਾ ਮਿਲ ਜੈ ਉਹਨੇ 1904 ਵਿੱਚ ਉਹ ਜਿਹੜਾ ਨਾ ਮੰਦਰ ਚਾਰਦੁਆਰੀ ਅਤੇ ਖੂਹ ਇੱਥੇ ਤਮੀਰ ਕਰਵਾਇਆ ਸੀ। ਅਤੇ ਇਹ ਜਨਾਬ ਉਹ ਗਲੀਆਂ ਮਹੱਲੇ ਤੁਹਾਨੂੰ ਦਿਖਾ ਰਹੇ ਹਾਂ। ਮਹੱਲਾ ਬਾਬੜੀਆਂ ਯਾਨੀ ਜੈਨੀ ਅਕੀਦੇ ਦੇ ਹਿੰਦੂ ਇੱਥੇ ਰਹਿੰਦੇ ਸਨ। ਉਹਨਾਂ ਨੇ ਇੱਥੇ ਸਾਰਾ ਆਪਣਾ ਇੱਕ ਸਿਸਟਮ ਬਣਾ ਰੱਖਿਆ ਸੀ। ਫਿਰ 1947 ਦੀ ਵੰਡ 'ਚ ਉਹ ਵੀ ਇੱਥੋਂ ਚਲੇ ਗਏ। ਅਤੇ ਇਹ ਵੇਖੋ ਤੁਸੀਂ ਉਸ ਦੌਰ ਦੀਆਂ ਤਮੀਰ ਕਰਦਾ ਇਮਾਰਤਾਂ। ਵਾਹ ਜੀ ਵਾਹ, ਇੱਕ ਪੂਰੀ ਫਿਲਮ ਘੁੰਮ ਜਾਂਦੀ ਹੈ ਕਿ ਜਦੋਂ ਇਹ ਇੱਥੇ ਲੋਕ ਉਹ ਰਹਿੰਦੇ ਹੋਣਗੇ ਜਿਨ੍ਹਾਂ ਨੇ ਜਨਾਬ ਇਹ ਬਸਤੀ ਆਬਾਦ ਕੀਤੀ, ਇਹ ਸ਼ਹਿਰ ਆਬਾਦ ਕੀਤਾ ਪਸਰੂਰ ਜਿਹਦਾ ਕਿ ਦੋਸਤਾਂ ਨੂੰ ਅਕਸਰ ਨੂੰ ਪਤਾ ਹੋਵੇਗਾ ਕਿ ਇਹਦਾ ਪਹਿਲਾ ਨਾਂ ਹੁੰਦਾ ਸੀ ਪੁਰਸਰੂਰ ਇਹਦਾ ਨਾਂ ਸੀ। ਔਰ ਬਹੁਤ ਹੀ ਕਦੀਮੀ ਇਹ ਸ਼ਹਿਰ ਹੈ ਜਿਹੜਾ ਜ਼ਿਲ੍ਹਾ ਸਿਆਲਕੋਟ ਦਾ ਹੀ ਤਹਿਸੀਲ ਹੈ। ਬਹੁਤ ਪੁਰਾਣੀ ਔਰ ਵੱਡੀ ਤਹਿਸੀਲ ਹੈਗੀ ਹੈ। ਲਓ ਜੀ, ਇਹ ਵੇਖੋ ਫਨ ਸ਼ਾਹਕਾਰ, ਮਾਜ਼ੀ ਦਾ ਫਨ ਸ਼ਾਹਕਾਰ, ਲੱਕੜੀ ਦਾ ਖੂਬਸੂਰਤ ਕੰਮ ਉਸ ਦੌਰ ਦਾ। ਵੇਖੋ ਉਸ ਦੌਰ ਦੇ ਵਿੱਚ ਕੋਈ ਸਰੀਏ ਦਾ, ਸੀਮੈਂਟ ਦਾ ਇਸਤੇਮਾਲ ਨਹੀਂ ਸੀ ਹੁੰਦਾ। ਸਿੱਧੇ ਸਾਦੇ ਜਿਹੜੇ ਨੇ ਉਹ ਮਿਸਤਰੀ ਹੁੰਦੇ ਸਨ, ਲੇਕਿਨ ਪਤਾ ਨਹੀਂ ਕਿਹੜੀ ਉਹਨਾਂ ਦੀ ਟੈਕਨੀਕ ਹੁੰਦੀ ਸੀ ਕਿ ਐਡੀ ਨਕਸ਼ਨਕਾਰੀ ਵੀ ਕਰਦੇ ਸਨ। ਲੱਕੜੀ ਦਾ ਹੋ ਗਿਆ ਕੰਮ ਜਾਂ ਇੱਟਾਂ ਦਾ ਹੋ ਗਿਆ, ਦਰਵਾਜ਼ਿਆਂ ਦੇ ਉੱਤੇ ਹੋ ਗਿਆ ਲੱਕੜੀ ਦਾ ਕੰਮ, ਅਤੇ ਉਹ ਜਨਾਬ ਬਿਹਤਰੀਨ ਤਰੀਕੇ ਨਾਲ ਹੁੰਦਾ ਸੀ। ਕੋਈ ਜਦੀਦ ਦੌਰ ਨਹੀਂ ਸੀ ਹੁੰਦਾ ਅਤੇ ਅੱਜ ਤੱਕ ਵੀ ਉਹ ਇਮਾਰਤਾਂ ਬਚੀਆਂ ਨੇ। ਇਹ ਦੇਖੋ ਨਾ ਲੱਕੜੀ ਦੇ ਜਿਹੜੇ ਸ਼ੇਡ ਨੇ ਇਹ ਅੱਜ ਵੀ ਮੌਜੂਦ ਨੇ ਔਰ ਕਾਬਲ ਇਸਤੇਮਾਲ ਨੇ ਵਿੱਚ ਅਕਸਰ ਚੁਬਾਰੇ। ਕਿਆ ਬਾਤ ਹੈ। ਇਹ ਜੀ ਬਿਲਡਿੰਗ ਹੈ, ਇਹਦੀ ਹਿਸਟਰੀ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਫੈਮਿਲੀ ਨਾਲ ਮਿਲਦੀ ਹੈ। ਉਹਦਾ ਕੋਈ ਅਜ਼ੀਜ਼ ਇੱਥੇ ਰਹਿੰਦਾ ਸੀ। ਉਹਦੀ ਮੈਂ ਮੁਕੰਮਲ ਇੱਕ ਅਲੱਗ ਨਾਲ ਵੀਡੀਓ ਬਣਾ ਕੇ ਤਾਂ ਅਤੇ ਬਹੁਤ ਜਲਦ ਐਸੀ ਚੈਨਲ 'ਤੇ ਪਾਵਾਂਗਾ। ਇਹ ਜਿਹੜੀ ਬਿਲਡਿੰਗ ਤੁਸੀਂ ਹੁਣ ਦੇਖ ਰਹੇ ਹੋ ਇਹ ਜਨਾਬ ਬਹੁਤ ਵੱਡਾ ਬੰਗਲਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਫੈਮਿਲੀ ਦੇ ਕਿਸੇ ਫਰਦ ਦਾ ਹੈਗਾ। ਉਹ ਕੌਣ ਸੀ ਇਹਦੀ ਸਾਰੀ ਹਿਸਟਰੀ ਮੈਂ ਇਕੱਠੀ ਕੀਤੀ ਹੈ, ਉਹ ਮੈਂ ਤੁਹਾਨੂੰ ਅਲੱਗ ਵੀਡੀਓ 'ਚ ਦੱਸਾਂਗਾ। ਲੇਕਿਨ ਹੁਣ ਸਿਰਫ ਇਹਦਾ ਤੁਹਾਨੂੰ ਬਾਹਰੋਂ ਇੱਕ ਮੰਜ਼ਰ ਵਿਖਾਲ ਦੇਣਾ। ਕਿਆ ਤੁਸੀਂ ਦੇਖੋ ਕਿਆ ਜ਼ਬਰਦਸਤ ਸ਼ਾਹਕਾਰ ਹੈ। ਵਾਹ ਜੀ ਵਾਹ, ਜ਼ਬਰਦਸਤ, ਬਹੁਤ ਹੀ ਖੂਬਸੂਰਤ। ਕੁਛ ਇਮਾਰਤਾਂ ਐਸੀਆਂ ਨੇ ਅੱਜ ਵੀ ਉਹਨਾਂ ਦੇ ਵਿੱਚ ਫੈਮਲੀਜ਼ ਰਹਿ ਰਹੀਆਂ ਨੇ, ਲੇਕਿਨ
ਬਹੁਤ ਸਾਰੀਆਂ ਐਸੀਆਂ ਜਿਹੜੀਆਂ ਰਿਹਾਇਸ਼ ਦੇ ਕਾਬਲ ਨਹੀਂ, ਲੇਕਿਨ ਜਿਹੜੀਆਂ ਰਿਹਾਇਸ਼ ਦੇ ਕਾਬਲ ਨੇ ਉਹ ਬੜੀਆਂ ਹੀ ਖੂਬਸੂਰਤ ਲੱਗਦੀਆਂ ਨੇ, ਬਹੁਤ ਹੀ ਪਿਆਰੀਆਂ। ਜਿਸ ਤਰ੍ਹਾਂ ਕਿ ਤੁਸੀਂ ਇਹ ਖੂਬਸੂਰਤ ਬਿਲਡਿੰਗ ਦੇਖ ਰਹੇ ਹੋ। ਲਓ ਜੀ, ਇਹ ਇੱਕ ਹੋਰ ਗਲੀ ਹੈ, ਬੜੀ ਤੰਗ ਗਲੀ ਹੈ। ਇਹ ਖੋਖਰਾਂ ਦੇ ਚੌਕ 'ਤੇ ਮਹੱਲਾ ਜਿਹੜਾ ਉਹਦੇ ਕੋਲੋਂ ਨਿਕਲਦੀ ਹੈ ਔਰ ਮਗਰਬ ਦੀ ਤਰਫ ਜਾਂਦੀ ਹੈ ਰੋਡ ਤੋਂ। ਬਹੁਤ ਹੀ ਵੱਡੀ ਹਵੇਲੀ ਹੈ, ਬੜਾ ਜ਼ਬਰਦਸਤ ਇਹਦੇ ਵਿੱਚ ਵੀ ਜਿਹੜਾ ਨਾ ਕੰਮ ਹੋਇਆ ਹੈ, ਕਿਆ ਬਾਤ ਹੈ। ਗਲੀ ਥੋੜ੍ਹੀ ਤੰਗ ਹੈ, ਇਹਦੇ ਤੇ ਫਰੰਟ ਵੀ ਹੈਗਾ, ਫਰੰਟ 'ਤੇ ਦੁਕਾਨਾਂ ਨੇ, ਕਮਰਸ਼ੀਅਲ ਦੁਕਾਨਾਂ, ਲੇਕਿਨ ਇਹ ਜਿਹੜੀ ਸਾਈਡ ਹੈ ਇਹ ਰਿਹਾਇਸ਼ ਗਾਹ ਹੈ। ਅਤੇ ਜਨਾਬ ਤੁਸੀਂ ਦੇਖੋ ਐਡੀ ਖੂਬਸੂਰਤ ਦੇਖੋ ਕੰਮ ਹੋਇਆ। ਖਿੜਕੀਆਂ ਕਿੰਨੀਆਂ ਜ਼ਿਆਦਾ ਨੇ, ਕਿਉਂਕਿ ਜਦੋਂ ਇਹ ਇਮਾਰਤ ਬਣੀ ਸੀ ਉਦੋਂ ਕਿੱਥੇ ਪੱਖੇ ਜਾਂ ਬਿਜਲੀ ਜਾਂ ਇਸ ਤਰ੍ਹਾਂ ਦੀਆਂ ਸਹੂਲੀਅਤ ਸਨ, ਅਤੇ ਉਹਨੂੰ ਖੁੱਲ੍ਹੇ ਹਵਾਦਾਰ ਕਮਰੇ, ਖਿੜਕੀਆਂ ਦਰਵਾਜ਼ੇ ਰੱਖੇ ਜਾਂਦੇ ਸਨ, ਜਿਸ ਤਰ੍ਹਾਂ ਕਿ ਤੁਸੀਂ ਵੇਖ ਸਕਦੇ ਹੋ। ਲਓ ਜੀ, ਇਹ ਜਿਹੜਾ ਹੈਗਾ ਹੁਣ ਤੁਹਾਨੂੰ ਵਿਖਾਲਣਾ, ਇਹ ਪਸਰੂਰ ਸ਼ਹਿਰ ਦਾ ਮੰਦਰ ਸਕੂਲ ਹੈ। ਇਹਦੀ ਮੈਂ ਅਲੱਗ ਨਾਲ ਇੱਕ ਵੀਡੀਓ ਬਣਾਵਾਂਗਾ ਜਿਹਦੇ ਵਿੱਚ ਮੈਂ ਸਿਰਫ ਇਹ ਸਕੂਲ ਦੀ ਤੁਹਾਨੂੰ ਹਿਸਟਰੀ ਦੱਸਾਂਗਾ ਕਿ ਇੱਥੇ ਮੰਦਰ ਹੁੰਦਾ ਸੀ, ਫਿਰ ਇੱਥੇ ਸਕੂਲ ਬਣ ਗਿਆ, ਬੱਚੇ ਪੜ੍ਹਨੇ ਸ਼ੁਰੂ ਹੋ ਗਏ, ਹੁਣ ਤੱਕ ਇਹ ਸਕੂਲ ਆਬਾਦ ਹੈ। ਅਤੇ ਉਹ ਮੈਂ ਇੱਕ ਅਲੱਗ ਵੀਡੀਓ ਬਣਾਵਾਂਗਾ, ਉਹਦੇ ਵਾਸਤੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ, ਅਤੇ ਮੈਂ ਤਾਂ ਕਿ ਤੁਹਾਨੂੰ ਜਿਹੜਾ ਨਾ ਉਹ ਨਵੀਂ ਇੱਕ ਵੀਡੀਓ ਮਿਲੇ। ਅਤੇ ਇਹ ਜਨਾਬ ਅੱਜ ਦੀ ਵੀਡੀਓ ਸੀ ਜਿਹਦੇ ਤੁਹਾਨੂੰ ਦਿਖਾਇਆ ਪਸਰੂਰ ਸ਼ਹਿਰ ਦੇ ਵਿੱਚ ਜਿਹੜੀਆਂ ਤਾਰੀਖੀ ਕੁਛ ਇਮਾਰਤਾਂ ਨੇ, ਬਹੁਤ ਜ਼ਿਆਦਾ ਹੋਰ ਵੀ ਨੇ, ਲੇਕਿਨ ਮੈਂ ਥੋੜ੍ਹੇ ਜਿਹੇ ਟਾਈਮ 'ਚ ਵਿਖਾਈਆਂ ਤਾਂ ਕਿ ਤੁਹਾਡਾ ਜ਼ਿਆਦਾ ਵਕਤ ਜ਼ਾਇਆ ਨਾ ਹੋਏ ਔਰ ਤੁਹਾਨੂੰ ਛੋਟੀ ਵੀਡੀਓ 'ਚ ਜ਼ਿਆਦਾ ਤੋਂ ਜ਼ਿਆਦਾ ਇਮਾਰਤਾਂ ਵਿਖਾਈਆਂ ਜਾਣ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਆਪਣਾ ਖਿਆਲ ਰੱਖਣਾ, ਰੱਬ ਰਾਖਾ।